हाँ बीबी। पानी रक्षा खा ली अरे रक्षा खा ली नहीं बीज मिट्टी लदी है मैं सुटन चला। ओहो मेरे कहने का मतलब है भी जाना वा आहो रक्षा खाली है तुहाडे इशारे से तो मैं रुकिया ना जाना वा। जाना हाँ जी जा फिर निकल घरों लड़ गया ही बंदे ना। नहीं लड़के मैं तेन पूछन डी भी जाना वा तू मैनू पूछ के बाजी किथे जाना ਤੇ ਜਦੋਂ ਮੈਂ ਜਾਣਾ ਪਿਆ ਵਾਂ ਫਿਰ ਮੈਨੂੰ ਰੋਕਣ ਦੀ ਤੈਨੂੰ ਲੋੜ ਕੀ ਤੇ ਮੈਂ ਜੇ ਰੁਕ ਗਿਆ ਤੇ ਮੈਨੂੰ ਕਹਿਣ ਦੀ ਕੀ ਲੋੜ ਹੈ ਕਿ ਜਾ ਜਦੋਂ ਜਾਂਦਾ ਹੋਵੇ ਉਹਨੂੰ ਰੋਕੀਦਾ ਨਹੀਂ ਪਤਾ ਨਹੀਂ ਤੈਨੂੰ ਕਿਸੇ ਸਿਆਣੇ ਨੇ ਸਮਝਾਇਆ ਨਹੀਂ। ਰੋਜ਼ੀ ਦਾ ਟਾਈਮ ਹੈ ਠੀਕ ਹੈ ਆਪਣੀ ਰੋਜ਼ੀ ਕਮਾਈ ਦੀ ਹੁੰਦੀ ਹੈ ਵੀ ਰਕਸ਼ਾ ਜਿਹੜਾ ਵਾ ਨਾ ਮੈਂ ਕਰਨਾ ਵਾ ਬਾਜ਼ਾਰ ਤੱਕ ਜਾਣਾ ਆਹੋ ਤੇ ਖਾਲੀ ਹੈ ਉਹ ਹੁਕਮ ਕਰੋ ਆਰਡਰ ਲਾਓ ਕਿੱਥੇ ਜਾਣਾ। ਜੇਸ ਖਰੀਦਣਾ ਵਾ ਠੀਕ ਹੈ ਛੋਟੀ ਭੈਣ ਦਾ ਵਿਆਹ ਵਾ ਨਾ ਤੇ ਜੇਸ ਦੀਆਂ ਚੀਜ਼ਾਂ ਲੈਣ ਉਹ ਬੜੀ ਜਗ੍ਹਾ ਆਪਣੇ ਕੋਲ ਹੈ ਵੇਖੋ ਤੇ ਸਹੀ ਤੁਸੀਂ ਇਹ ਜਗ੍ਹਾ ਤੇ ਵੇਖੋ ਅੱਲਾ ਦੀ ਰਹਿਮਤ ਮਗਰ ਸਾਰਾ ਦਿਨ ਲੱਗ ਆ ਵੇਖੋ ਸਾਰਾ ਸਮਾਨ ਜੇ ਦਾ ਜਿੰਨਾ ਮਰਜ਼ੀ ਵਿੱਚ ਰੱਖ ਹਾਂ ਬਸ ਠੀਕ ਹੈ ਖੁੱਲਾ ਡੁੱਲਾ ਵਾ ਖੁੱਲਾ ਡੁੱਲਾ ਵਾ ਬੇਫਿਕਰ ਹੋ ਜਾਓ ਤੁਸੀਂ। ਸਾਰਾ ਦਿਨ ਲੱਗ ਜਾਣਾ ਮੈਨੂੰ ਚੀਜ਼ਾਂ ਲੈਂਦੇ ਆ ਅੱਛਾ ਹਾਂ ਤੇ ਕੋਈ ਗੱਲ ਨਹੀਂ ਜਾਣਾ ਕਿੱਥੇ ਹੈ? ਤੇ ਸਾਰੇ ਦਿਨ ਦੇ ਕਿੰਨੇ ਕੁ ਪੈਸੇ ਲੈ ਲੈਣ ਸਾਰਾ ਦਿਨ ਹੀ ਰਹਿਣਾ। ਹਾਂ ਸਾਰਾ ਕਿੰਨੇ ਵਜੇ ਰਾਤੀ ਕਿੰਨੇ ਵਜੇ ਵਿਹਲੇ ਹੋ ਜਾਣਗੇ? ਹੈ ਤਕਰੀਬਨ ਕੋਈ ਇੱਕ ਜਗ੍ਹਾ ਤੇ ਖਲੋ ਕੇ ਆਪਾਂ ਨੇ ਨਹੀਂ ਕਿੰਨੇ ਵਜੇ ਵਿਹਲੇ ਹੋ ਜਾਣਗੇ? 7-8 ਵਜੇ ਤੱਕ ਸ਼ਾਮ ਨੂੰ 7-8 ਵਜੇ ਤੱਕ ਚਲੋ ਫਿਰ ਨਾ ਵਾ ਹਾਂ ਤੁਸੀਂ ਐਨ ਕਰੋ ਤੁਸੀਂ ਰੁਪਈਆ ਦੇ ਦਿਓ ਮੈਨੂੰ 8000 ਭਾਰੇ ਦਿਨ ਦਾ। ਖੁਦਾ ਦਾ ਖੌਫ ਕਰ 8000 ਰੁਪਇਆ ਮੈਂ 8000 ਮੰਗਿਆ ਕੋਈ ਘਰ ਤੇ ਨਹੀਂ ਨਾਂ ਲਿਖਾਉਣ ਲੱਗਾ ਜਾਂ ਮੈਂ ਕੋਈ ਰਿਸ਼ਤਾ ਮੰਗ ਲਿਆ ਤੁਸੀਂ ਏਡੇ ਪਰੇਸ਼ਾਨ ਹੋ ਗਏ ਹੋ। 8000 ਰੁਪਇਆ ਸਾਰਾ ਦਿਨ ਤੁਹਾਡੇ ਨਾਲ ਰਹਿਣਾ ਵਾ ਮੈਂ ਪੈਟਰੋਲ ਵੀ ਬਲਣਾ ਵਾ ਸਾਰਾ ਕੁਝ ਬਲਣਾ। ਚਲੋ ਤੁਸੀਂ ਐਨ ਕਰਿਓ 7 ਦੇ ਦਿਓ ਹੋਰ ਦੱਸੋ। ਨਹੀਂ ਮੈਂ ਤੈਨੂੰ ਦਊਂਗੀ 6000 ਰੁਪਇਆ ਨਾ ਤੇਰਾ 7 ਠੀਕ ਹੈ ਮੈਂ 6000 ਰੁਪਇਆ ਤੈਨੂੰ ਚਲੋ ਬਿਸਮਿਲ੍ਲਾ ਕਰੋ ਕਿੱਥੇ ਜਾਣਾ ਪਵੋ ਬਹੁ ਬਿਸਮਿਲ੍ਲਾ ਕਰੋ। ਹਾਂ ਤੇ ਇੱਕ ਇਹਦੇ ਉੱਤੇ ਲਵਾਉਣਾ ਮੈਂ ਰਸਤੇ 'ਚ ਸਪੀਕਰ ਇਹਦੇ ਰਕਸ਼ੇ ਦੇ ਉੱਤੇ ਇੱਕ ਸਪੀਕਰ ਲਵਾਉਣਾ ਵਾ ਇਹਦੇ ਉੱਤੇ ਹਾਂ ਲੱਗ ਜਾਊਗਾ ਨਾ ਆਹੋ ਸਪੀਕਰ ਤੇ ਲੱਗ ਜਾ। ਮਤਲਬ ਉੱਤੇ ਸਪੀਕਰ ਬੰਨਿਆ ਜਾਊਗਾ। ਆਹੋ ਕਿਉਂ ਲਵਾਉਣਾ ਕਿਉਂ ਆ? ਉਹ ਮੈਂ ਤੈਨੂੰ ਦੱਸਣੀ ਆ ਨਾ ਵੀ ਮੈਂ ਪਹਿਲੇ ਇਹ ਦੱਸ ਵੀ ਉੱਤੇ ਸਪੀਕਰ ਬੰਨਿਆ ਜਾਊਗਾ। ਆਹੋ ਸਪੀਕਰ ਬੰਨਿਆ ਜਾਊਗਾ ਕਿਉਂ ਨਹੀਂ ਬੰਨਿਆ ਜਾਂਦਾ ਲੇਕਿਨ ਕਰਨਾ ਕੀ ਏ ਤੂੰ ਤੇ ਦੇਜ ਇਕੱਠਾ ਕਰਨਾ। ਪਤਾ ਜੇ ਉਹਦੇ ਨਾਲ ਇੱਕ ਮਿਲਦਾ ਮਾਈਕ ਉਹ ਤੈਨੂੰ ਮੈਂ ਫੜਾ ਦੂੰਗੀ ਅੰਦਰ ਜਦੋਂ ਤੂੰ ਰਕਸ਼ਾ ਡਰਾਈਵ ਕਰਦਾ ਹੋਊਗਾ ਨਾ ਉਹ ਮੈਂ ਤੈਨੂੰ ਮਾਈਕ ਫੜਾ ਦੂੰਗੀ। ਅੱਛਾ ਠੀਕ ਹੈ ਉੱਤੇ ਇੱਥੇ ਸਪੀਕਰ ਤੇਰੇ ਫਿੱਟ ਕਰਾਉਣਾ ਵਾ ਹਾਂ ਠੀਕ ਹੈ ਤੇ ਉਹ ਮਾਈਕ 'ਚ ਨਾ ਤੂੰ ਜਿਹੜਾ ਹੈ ਨਾ ਪਬਲਿਸਿਟੀ ਕਰਦੇ ਜਾਣਾ ਕਾਦੀ ਮੰਗਣਾ ਤੋਂ ਮੈਂ ਮੰਗਣਾ। ਹਾਂ ਉਹ ਜਾ ਖੁਦਾ ਦਾ ਨਾ ਹੀ ਪਾਗਲ ਹੋ ਗਈ ਮੰਗਣਾ। ਯਾ ਅੱਲਾ ਦਾ ਸ਼ੁਕਰ ਹੈ ਆਪਣੀ ਰੋਜ਼ੀ ਰੋਟੀ ਕਰਕੇ ਖਾਣ ਆ ਬੱਚਿਆਂ ਦੀ ਕਮਾਂਡ ਆ ਮੈਂ ਕਿਉਂ ਮੰਗਣਾ ਹੋਵੇ ਤਾਂ ਮੈਂ ਰਕਸ਼ਾ ਚਲਾਵਾਂ। ਭਈ ਰਿਕਸ਼ਾ ਮੈਂ ਸਾਰਾ ਦਿਨ ਆਸੇ ਤੇਰੇ ਕੋ ਕੀਤਾ ਨਾ ਕਿ ਜੋ ਮੈਂ ਤੈਨੂੰ ਕਹਿਣਾ ਤੂੰ ਉਹੀ ਕੰਮ ਕਰਨਾ ਵਾ ਨਾ। ਨਹੀਂ ਵੀ ਤੂੰ ਰਕਸ਼ੇ ਤੇ ਮੈਨੂੰ ਜਿੱਥੇ ਕਹਿਣਾ ਮੈਂ ਉੱਥੇ ਜਾਣਾ ਜੋ ਮੈਨੂੰ ਤੂੰ ਕੰਮ ਕਹਿਣਾ ਮੈਂ ਉਹ ਨਹੀਂ ਕਰਨਾ। ਤੂੰ ਕਹਿਣਾ ਮੈਨੂੰ ਖਰੀਦਿਆ ਵਾ ਜਾਂ ਮੈਂ ਮਜ਼ਦੂਰ ਆ ਤੂੰ ਮੈਨੂੰ ਨਾਲ ਲੈ ਚੱਲਣੀ ਆ ਮੈਂ ਤੂੰ ਕਹਿਣਾ ਰਕਸ਼ਾ ਕਲਾਮਾਬਾਦ ਨੂੰ ਪਾਲਾ ਨਾ ਤੂੰ ਮੈਨੂੰ ਕਹਿਣਾ ਝਾਲ ਦੇ ਪਾਲਾ ਮੈਂ ਝਾਲ ਦੇ ਪਾ ਲੈਣਾ। ਕਰਨੀ ਤੇ ਮਿਹਨਤ ਹੀ ਹੈ ਨਾ। ਓਏ ਆਹੋ ਚਲਾਣ ਰਿਕਸ਼ਾ ਚਲਾ ਕੇ ਵੀ ਤੂੰ ਬੱਚਿਆਂ ਵਾਸਤੇ ਰੋਟੀ ਰੋਜ਼ੀ ਇਕੱਠੀ ਕਰਨਾ ਤੇ ਮਿਹਨਤ ਹੀ ਕਰਨਾ ਵਾ ਨਾ। ਆਹੋ ਹਾਂ ਤੇ ਉਹ ਵੀ ਮਿਹਨਤ ਹੀ ਹੈ। ਇਹ ਕਿਹੜਾ ਕੋਈ ਸੌਖਾ ਕੰਮ ਆ? ਮੰਗਣਾ ਕੋਈ ਸੌਖਾ ਕੰਮ ਆ? ਉਹ ਵੀ ਮਿਹਨਤ ਕਰਨੀ ਪੈਂਦੀ। ਓਏ ਇਹ ਮਿਹਨਤ ਕੀਤੀ ਤਾਂ ਕੀ ਉਹ ਮਿਹਨਤ ਕੀਤੀ ਤਾਂ ਅੱਲਾ ਮਾਫੀ ਦੇ ਬੀਬੀ ਕਿਹੜੇ ਕੰਮ ਲਾਣ ਡਈ ਏ ਸ਼ਕਲੋਂ ਤੂੰ ਲੱਗਦੀ ਨਹੀਂ ਬੜੀ ਪੜ੍ਹੀ ਲਿਖੀ ਮੰਗਦੀ ਆ ਤੂੰ ਮੈਂ ਤੇਰਾ ਹਿਸਾਬ ਲਾ ਲਿਆ ਜਾਂ ਮੇਰਾ ਦਿਮਾਗ ਨਾ ਖਾ। ਅੱਛਾ ਗੱਲ ਤੇ ਸੁਣ ਲੱਗਾ ਵਾ ਸੁਣ ਕੀ ਗੱਲ ਭਰਾ ਨਾ ਕਹਵੀਂ ਮੈਨੂੰ ਬਸ ਮੈਂ ਤੈਨੂੰ ਕਹਤਾ ਤੂੰ ਮੰਗਣ ਵਾਲੀ ਆ ਤੂੰ ਮੈਨੂੰ ਭਰਾ ਨਾ ਕਹਵੀਂ। ਹੋਰ ਤੈਨੂੰ ਮੈਂ ਚਾਚੂ ਕਵਾਂ? ਤੂੰ ਮੈਨੂੰ ਮਾਮੂ ਵੀ ਨੇ ਕਹਿਣਾ ਨਾ ਚਾਚੂ ਤੂੰ ਕਹਿਣਾ ਵਾ। ਤੈਨੂੰ ਬੁਲਾਉਣਾ ਕਿੱਦਾਂ ਵਾ? ਤੂੰ ਮੈਨੂੰ ਮੀਆਂ ਸਾਹਿਬ ਕਹਿ ਲਿਆ ਕਰ। ਗਲਤ ਰਸਤੇ ਅਰ ਤੇਰਾ ਮੂੰਹ ਆ ਗਲਤ ਰਸਤੇ ਗਿਆ ਮੂੰਹ। ਚੱਲ ਪੈਸੇ ਤੇਰੇ ਨਾਲ ਮੁੱਕੇ ਆ ਤੂੰ ਸਪੀਕਰ ਮੈਂ ਦੱਸ ਰਸਤੇ ਚੋਂ ਕਿੱਥੋਂ ਉਹ ਸਪੀਕਰ ਐਵੇਂ ਲਵਾਉਣਾ ਤੂੰ ਯਾਰ ਪਾਗਲ ਹੋ ਗਈ ਤੇ ਤੈਂ ਆਪਣਾ ਕੰਮ ਨਹੀਂ ਕਰਨਾ ਰਕਸ਼ਾ ਤੇਰੇ ਕੋਲ ਲਿੱਤਾ ਕਾਦੀ ਉਹ ਜਾ ਬੀਬੀ ਮੇਰਾ ਦਿਮਾਗ ਨਾ ਕਾ ਪੁੱਠੀ ਗੰਢ ਮਾਰੀ ਹੁੰਦੀ ਹੈ ਚੱਲ ਜਾ ਵੀ ਗੰਢ ਮਾਰੀ ਹੁੰਦੀ ਏ। ਉਹ ਜਾ ਆਪਣਾ ਮੈਂ ਇੰਨਾ ਕੋਈ ਕੰਮ ਹੀ ਆ ਅੱਜ ਜਿੱਦਾਂ ਤੂੰ ਹੁਣ ਐਕਟਿੰਗ ਕਰਨ ਡਿਆ ਨਾ ਉਹਦੇ ਚ ਵੀ ਬਸ ਇੰਨਾ ਕੋਈ ਕੰਮ। ਮੈਂ ਕਿਉਂ ਮੰਗਾ ਭੈਣ ਦਾ ਤੂੰ ਆਪਣੀ ਦਾ ਜੇਤ ਇਕੱਠਾ ਕਰਨਾ ਮੈਂ ਕਰਨਾ। ਸ਼ਕਲ ਹੀ ਤੇਰੀ ਮੰਗ ਤੇ ਆ ਲਈ ਏ। ਲੈ ਮਾਂ ਇੱਕ ਤੇ ਸਹੀ ਆਪਣਾ ਸ਼ਕਲ ਕਦੀ ਸ਼ੀਸ਼ੇ ਚ ਗੌਰ ਨਾਲ ਆਪਣਾ ਮੂੰਹ ਵੇਖਿਆ ਤੂੰ? ਤੇਰੀ ਸ਼ਕਲ ਬੜੀ ਦੇਣ ਵਾਲੀ ਹੈ। ਅੱਛਾ ਇੱਕ ਮੇਰੀ ਗੱਲ ਦੱਸ ਸੁਣ ਕਿ ਇਹ ਤੇਰਾ ਹੱਥ ਵੱਢ ਦਈਏ ਤੇ ਫੇਰ ਸਹੀ ਮੰਗ ਲੈਗਾ। ਇੱਕ ਹੱਥ ਤੇਰਾ ਲਾ ਦਈਏ ਤੇ ਸਹੀ ਮੰਗ ਲੈ। ਖੈਰ ਮੰਗ ਕੋ ਮੂੰਹ ਚ ਚੰਗੀ ਗੱਲ ਕੱਢੀ ਜੀ ਕਬੂਲੀਅਤ ਦਾ ਵੇਲਾ ਵੀ ਹੁੰਦਾ ਕਿਉਂ ਮੇਰੇ ਨਿੱਕੇ ਨਿੱਕੇ ਬੱਚੇ ਆ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਜਾ ਆਪਣਾ ਬੀਬੀ ਕੰਮ ਕਰ ਪਤਾ ਨਹੀਂ ਕਿੱਥੋਂ ਮੇਰੇ ਮੱਥੇ ਲੱਗ ਗਈ ਤੂੰ ਜਾ। ਤੇ ਜੇ ਤੇਰੀਆਂ ਦੋਵੇਂ ਲੱਤਾਂ ਲਾ ਦਈਏ ਤੇ ਨਾਲ ਤੈਨੂੰ ਉਹ ਇੱਕ ਉਹ ਜਿਹੜੀ ਇੱਕ ਸੀਟ ਨਾਲ ਹੀ ਫੱਟੀ ਜੀ ਬਣੀ ਹੁੰਦੀ ਉਹ ਲੈ ਦੀ ਉਹਦੇ ਤੇ ਬਹਿ ਕੇ ਸਹੀ ਮੰਗ ਲਊਂਗਾ। ਯਾਰ ਲਾਖ ਹਾਂ ਨਹੀਂ ਮੇਰੇ ਕੋਲ ਅੱਲਾ ਨੇ ਰੋਜ਼ਗਾਰ ਦਿੱਤਾ ਮੈਂ ਕਰਨ ਡਿਆ ਤੂੰ ਆਪਣੇ ਰੋਜ਼ਗਾਰ ਦੀ ਸੋਚ ਮੈਨੂੰ ਨਾ ਘਰ ਏਡੀ ਮਾਡਰਨ ਮੰਗਦੀ ਹੈ ਨਾ ਜਿਹੜੀ ਤੂੰ ਜੇਠ ਇਕੱਠਾ ਕਰਨਾ ਤੇ ਉੱਤੇ ਸਪੀਕਰ ਮਾਰਨੇ ਨੇ ਤੇ ਉੱਤੇ ਲਾਨ ਵੀ ਕਰਨਾ ਉਹ ਵੀ ਮੈਂ ਕਰਨਾ ਵਾ
ਤੇ ਰੁਪਈਆ 6000 ਮੈਨੂੰ ਤੂੰ ਦੇਣਾ ਵਾ। ਤੇਰੇ ਰਕਸ਼ੇ 'ਚ ਬਹਿ ਕੇ ਮੈਂ ਜਿੱਥੇ ਮਰਜ਼ੀ ਜਾ ਸਕਦੀ। ਹਾਂ ਜਿੱਥੇ ਮਰਜ਼ੀ ਜਾ। ਹਾਂ ਤੇ ਬਸ ਮੈਂ ਤੇਰੇ ਨਾਲ ਜਾਊਂਗੀ, ਪਿੱਛੇ ਬੈਠੀ ਹੋਊਂਗੀ। ਹਾਂ ਜਿੱਥੇ ਤੂੰ ਰਿਕਸ਼ਾ ਰੋਕਣਾ ਵਾ ਹਾਂ ਉੱਥੇ ਜਿਹੜੀ ਦੁਕਾਨ ਦੇ ਅੱਗੇ ਮੈਂ ਰਿਕਸ਼ਾ ਰੁਕਾਵਾਂ ਉਸੇ ਦੁਕਾਨ ਦੇ ਅੰਦਰ ਜਾ ਕੇ ਤੂੰ ਬਸ ਕਹਿਣਾ ਕਿ ਅੱਲਾ ਦੇ ਨਾਂ ਤੇ ਮੈਨੂੰ ਕੁਛ ਨਾ ਕੁਛ ਦਿਓ, ਮੇਰੀ ਛੋਟੀ ਭੈਣ ਦਾ ਵਿਆਹ ਵਾ ਤੇ ਮੈਂ ਜਿਹੜਾ ਨਾ ਜੇਸ ਇਕੱਠਾ ਕਰਨ। ਉਹ ਚੱਲ ਜਾ ਆਪਣਾ ਕੰਮ ਕਰ, ਮੇਰੇ ਕੋਲ ਨਹੀਂ ਹੋਣਾ ਕੰਮ। ਕੀ ਹੋ ਗਿਆ? 1 ਮਿੰਟ ਗੱਲ ਤੇ ਸੁਣ ਭਰਾਵਾ, ਮੇਰੇ ਕੋਲ ਨਹੀਂ ਹੋਣਾ ਕੰਮ। ਸੁਣ ਤੇ ਸਹੀ। ਹਾਂ ਮੈਂ ਚੱਲਾਂ ਵਾ, ਮੇਰੇ ਕੋਲ ਨਹੀਂ ਹੋਣਾ ਕੰਮ। ਮੈਂ ਤੈਨੂੰ ਕਿਹਾ ਨਾ ਮੈਂ ਮੰਗਤਾ ਨਹੀਂ ਹੈਗਾ, ਤੂੰ ਆਪ ਜਾ ਕੇ ਮੰਗ। ਆਪਣੀ ਦਿਹਾੜੀ ਲਾੜੀ ਕਿ ਨਹੀਂ ਲਾੜੀ? ਉਹ ਮੈਂ ਟੁਰ ਪਿਆ ਸਾਰੇ ਦਿਨ ਖਲੋਤਾ ਜੋ ਰਹੂਗਾ ਇੱਥੇ ਰਿਕਸ਼ਾ ਲੈ ਕੇ, ਮੈਂ- ਕੋਈ ਨਾ ਆਇਆ ਰਿਕਸ਼ਾ ਕਰਾਉਣ ਵਾਸਤੇ ਤੇ ਵਿਹਲਾ ਵੀ ਤੇ ਤੂੰ ਇੱਥੇ ਰਹਿਣਾ ਹੀ ਹੈ ਨਾ। ਮੈਂ ਹੁਣ ਚੰਗੀ ਭਲੀ ਦੇਖ, ਜਿਹੜੇ ਪੈਸੇ ਤੈਨੂੰ ਮੈਂ ਦੇਣੇ ਆ ਉਹ ਤੇ ਦੇਣੇ ਹੀ ਦੇਣੇ ਆ, ਹਾਂ ਤੇ ਜਿਹੜੇ ਤੂੰ ਦੁਕਾਨਾਂ ਤੋਂ ਮੰਗਣੇ ਮੈਂ ਉੱਥੋਂ ਵੀ ਕਮਿਸ਼ਨ ਦੇਣੀ ਤੈਨੂੰ। ਉਹ ਤੂੰ ਮੈਨੂੰ ਐਵੇਂ ਕਮਿਸ਼ਨ ਧੱਕੇ ਨਾ ਦੇਣੀ ਹੈ, ਰਾਹ ਜਾਂਦੇ ਤੂੰ ਮੈਨੂੰ ਫਕੀਰ ਬਣਾਉਣ ਡਈ ਹੈ। ਜਾਂ ਤੂੰ ਆਪਣਾ ਕੰਮ, ਮੈਂ ਹੁਣ ਤੱਕ 700 ਕਮਾ ਲਿਆ, ਹਰੀ ਬੜੀ ਦਿਹਾੜੀ ਪਈ ਹੈ, ਮੈਨੂੰ ਅੱਲਾ ਰਿਜ਼ਕ ਦੇ ਦੇਗਾ ਮੇਰਾ ਸੋਨਾ। ਮੈਂ ਮੰਗਤਾ ਨਹੀਂ ਹੈ ਨਾ ਮੈਂ ਮੰਗਣਾ। ਤੂੰ 700 ਦੇ ਚੱਕਰਾਂ 'ਚ ਮੈਂ ਤੈਨੂੰ 6000 ਇਕੱਠਾ ਦੇਣ ਦੇ ਉਹ ਚੱਕਰਾਂ 'ਚ ਮੈਨੂੰ ਨਹੀਂ ਚਾਹੀਦਾ ਤੇਰਾ 6000 ਰੁਪਈਆ ਪਾਗਲ ਵੀ ਤੂੰ। ਤੂੰ ਜੋ ਰਜ਼ੇ ਨਾਲ ਇੱਥੇ ਖਲੋ ਕੇ ਕਿਸੇ ਨੂੰ ਉਡੀਕੇਗਾ ਵੀ ਕੋਈ ਆਵੇ ਮੇਰਾ ਰਕਸ਼ਾ ਕਰਾਵੇ। ਜਦ ਤੇਰੀ ਮੇਰੀ ਗੱਲ ਹੋ ਗਈ ਆ 6000 ਰੁਪਏ 'ਚ, ਤੂੰ ਰਕਸ਼ਾ ਲੈ ਕੇ ਮੇਰੇ ਨਾਲ ਤੁਰ ਪਾ। ਜਿਹੜੀ ਦੁਕਾਨ ਤੇ ਰੁਕੇਗਾ ਉੱਥੇ ਸਿਰਫ ਨਿਕਲ ਕੇ ਤੂੰ ਭਾਈ ਨਾ ਬਸ ਮੰਗਣਾ ਮਤ। ਉਹ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ, ਨਾ ਮੈਂ ਕਦੀ ਜ਼ਿੰਦਗੀ 'ਚ ਕੀਤਾ। ਉਹ ਤੇਰੀ ਮੇਰੀ ਗੱਲ ਹੋ ਗਈ ਆ। ਉਹ ਤੂੰ ਕਿੱਧਰ? ਹੋ ਗਈ ਤੇਰੀ ਮੇਰੀ ਗੱਲ। ਉਹ ਨਹੀਂ 6000 ਰੁਪਏ ਦੇ ਮੈਂ ਬੀਬੀ ਪਾਗਲ ਆ ਤੂੰ। ਕੀ ਹੋਇਆ? ਆਪਣਾ ਜਾ, ਮੈਂ ਆਪਣਾ ਕੰਮ ਚੱਲਦਾ, ਤੂੰ ਨਹੀਂ ਜਾਣਾ ਮੇਰੇ। ਉਹ ਤਾਂ ਰਕਸ਼ੇ 'ਚ ਨਾ ਬਵੀਆਂ ਉਹ ਤੇਰੀ ਮੇਰੀ ਗੱਲ ਤੇ ਹੋ ਗਈ ਹੈ। ਮੇਰੀ ਕੋਈ ਗੱਲ ਨਹੀਂ ਹੈ ਤੇਰੇ ਨਾਲ। ਤੂੰ ਮੈਨੂੰ ਆਪ ਕਹਿ ਕੇ ਠੀਕ ਹੈ 6000 ਰੁਪਏ ਤੁਸੀਂ ਦੇ ਦੇਣਾ ਤੇ ਰਕਸ਼ਾ ਤਾਂ ਅਗਰ ਇਹਦਾ ਤੂੰ ਮੰਗਣ ਵਾਲਾ ਪਾਣ ਨਹੀਂ ਹੋ, ਮੰਗਣ ਵਾਲਾ ਤੇ ਦੁਕਾਨਦਾਰ ਕੋਲ ਜਾਣਾ, ਦੁਕਾਨਦਾਰ ਨੂੰ ਜਾ ਕੇ ਕਹਿਣਾ, ਉਹ ਕਹਿਣਾ ਕੀ ਕਹਿਣਾ ਜੀ ਦੁਕਾਨਦਾਰ ਨੂੰ। ਤੂੰ ਸਿਰਫ ਇੰਨਾ ਜਾ ਕੇ ਕਹਿਣਾ ਕਿ ਅਸਲਾਮ ਅਲੈਕਮ ਭਾਈ ਨੇ ਦੇਖੋ ਮੇਰੀ ਇਹ ਛੋਟੀ ਭੈਣ, ਮੈਂ ਉਹਦਾ ਜੇਸ ਇਕੱਠਾ ਕਰਨਾ ਤੇ ਅੱਲਾ ਦੇ ਨਾਂ ਤੇ ਜੋ ਵੜਦਾ ਸੜਦਾ ਜੋ ਮੈਨੂੰ ਦੇ। ਆ ਮੈਂ ਕਹਿਣਾ ਉਹ ਤੂੰ ਕਹਿਣਾ ਤੇ ਭੈਣ ਤੇ ਕੀ ਕੋਈ ਗੱਲ ਆ? ਭੈਣ ਤੇਰੀ ਦਾ ਵਿਆਹ ਹੈ। ਭੈਣ ਤੇਰੀ ਦਾ ਵਿਆਹ ਇਹ ਮੇਰੀ ਦਾ ਧੱਕੇ ਨਾ ਵਾ। ਮੇਰੀ ਭੈਣ ਹੋਈ ਤੇਰੀ ਭੈਣ ਇੱਕੋ ਹੀ ਗੱਲ ਆ। ਮੈਨੂੰ ਭੈਣਾਂ ਸਾਂਝੀਆਂ ਨਹੀਂ ਹੁੰਦੀਆਂ, ਭੈਣਾਂ ਸਾਂਝੀਆਂ ਇਹ ਮਾਵਾਂ ਸਾਂਝੀਆਂ ਹੁੰਦੀਆਂ ਤੇ ਭੈਣਾਂ ਵੀ ਸਾਂਝੀਆਂ। ਮੈਨੂੰ ਪਤਾ ਵਾ, ਮਾਵਾਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਹਾਂ। ਪਰ ਚਪੇੜ ਵਰਗਾ ਮੂੰਹ ਸਾਂਝਾ ਨਹੀਂ ਹੁੰਦਾ। ਤੇ ਤੇਰਾ ਵੀ ਇੱਕ ਸੋਨਰ ਦਾ ਮੂੰਹ ਸਾਂਝਾ ਨਹੀਂ ਹੁੰਦਾ। ਉਹ ਚੱਲ ਚਲੀ ਜਾ, ਤੂੰ ਦਿਮਾਗ ਨਾ ਖਾ। ਮੇਰੀ ਗੱਲ ਸੁਣ, ਤੇਰੀ ਮੇਰੀ ਹੋਈ ਆ ਗੱਲ। ਉਹ ਮੇਰੇ 1000 ਰੁਪਇਆ ਤੇਰਾ ਮੇਰਾ ਮੁੱਕਾ ਵਾ। ਉਹ ਮੇਰੀ ਤੇਰੀ ਕੋਈ ਗੱਲ ਹੀ ਨਹੀਂ ਹੋਈ। ਉਹਨੇ ਤੂੰ ਗੱਲ ਕੀਤੀ ਹੈ, ਮੈਂ ਤੇ 4 ਜੀਆਂ ਨੂੰ ਪੁਚਵਾ ਲੈਣਾ ਵਾ। ਤੂੰ ਉਹਨਾਂ ਦੇ ਸਾਹਮਣੇ ਮੇਰੇ ਨਾਲ ਗੱਲ ਕੀਤੀ ਕਿ ਠੀਕ ਹੈ ਬਾਜੀ 6000 ਰੁਪਇਆ ਤੁਸੀਂ ਦੇ ਦੇਣਾ, ਸਾਰਾ ਦਿਨ ਰਕਸ਼ਾ ਲੈ ਕੇ। ਇਹ ਗੱਲ ਤੂੰ ਉਦੋਂ ਕਿਹੜੀ ਨਹੀਂ ਚਾਹੀਦਾ। ਇਹ ਚੀਜ਼ ਨੂੰ ਤੂੰ ਆਹੋ ਕਿ 6000 ਰੁਪਇਆ ਤੁਸੀਂ ਦੇ ਦੇਣਾ, ਸਾਰਾ ਦਿਨ ਰਕਸ਼ਾ ਤੁਹਾਡੇ ਨਾਲ ਜਾਏਗਾ। ਆਹ ਲੇਕਿਨ ਅੱਗੇ ਤੂੰ ਮੰਗਣਾ ਦਾ ਕੰਮ, ਜੇ ਉੱਤੇ ਸਪੀਕਰ ਲਾਉਣੇ ਨੇ, ਫਿਰ ਮਾਂ ਦਾ ਐਲਾਨ ਵੀ ਕਰਨਾ ਵਾ, ਸਾਰਾ ਕੁਝ ਕਰਨਾ, ਉਹ ਕਿਉਂ ਕਰਨਾ ਜੀ ਤੂੰ? ਉਹ ਇਸ ਲਈ ਕਰਨਾ ਵਾ ਕਿ ਉਹ ਮੇਰਾ ਕੰਮ ਆ, ਰਕਸ਼ਾ ਚਲਾਉਣਾ ਤੇਰਾ ਕੰਮ। ਮੈਂ ਰਕਸ਼ਾ ਚਲਾਵਾਂਗਾ, ਮੈਂ ਹੋਰ ਕੋਈ ਕੰਮ ਨਹੀਂ ਕਰਨਾ। ਮੰਗਣ ਵਾਲਾ ਕੰਮ ਮੇਰੇ ਕੋਲ ਨਹੀਂ ਹੈਗਾ। ਇਹ ਅਨਾਉਂਸਮੈਂਟ ਤੈਨੂੰ ਹੀ ਕਰਨੀ ਪੈਣੀ। ਚੱਲ ਜਾ ਬੀਬੀ, ਮੈਂ ਅੱਗੇ ਕਿਤੇ ਸਵਾਰੀ ਮੈਨੂੰ ਲੈਣ ਦੇ ਕੰਮ ਕਰਨ ਦੇ। ਮੈਨੂੰ ਰੱਬ ਦਾ ਨਾਂ, ਤੂੰ ਤੇ ਵਿਹਲੀ ਆ, ਤੈਨੂੰ ਕੰਮ ਹੀ ਕੋਈ ਨਹੀਂ ਆ। ਤੂੰ ਵੀ ਤੇ ਇੱਥੇ ਵਿਹਲੇ ਹੀ ਖਲੋਤਾ ਤੇ ਸ਼ੁਕਰ ਕਰ ਤੈਨੂੰ ਕੰਮ ਦੇ ਦਿੱਤਾ। ਆ ਕਦੋਂ ਵਿੱਚ ਲੱਗ ਲਿਆ ਤੂੰ ਤੇ ਮੈਨੂੰ ਰੋਕ ਕੇ ਹੱਥ ਦੇ ਕੇ। ਰੋਕ ਕੇ ਹੱਥ ਦੇ ਕੇ ਤੇਰੀ ਮੇਰੀ ਗੱਲ ਹੋ ਗਈ, ਹੁਣ ਚੱਲ ਚਲੀਏ। ਆ ਯਾਰ ਤੇ ਦੇਰ ਨਾ ਲਾ ਮੇਰਾ ਭਰਾ। ਮੈਂ ਨਹੀਂ ਜਾਣਾ, ਮੈਂ ਤੈਨੂੰ ਕਿਹਾ ਮੈਂ ਨਹੀਂ ਆੜ ਲੰਗੀ ਜਾਂਦੀ ਆ। ਦੇਗਾ, ਮੈਂ ਕਿਹਾ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਤੇਰੀ ਮੇਰੀ ਜਦ ਗੱਲ ਜੋ ਹੋਈ ਆ। ਤੇਰੀ ਗੱਲ ਹੋਈ ਹੈ ਦੂਜੀ ਕਿਹੜੀ ਦੂਜੀ? ਕਿ ਮੈਂ ਜਾਣਾ ਵਾ, ਐਵੇਂ ਮੇਰਾ ਇਹ ਗੱਲ ਨਹੀਂ ਹੋਈ। ਆਵੇ ਅੱਜ ਤਾਂ ਮੈਂ ਤੇਰੇ ਹੱਥ ਜੋੜਨ ਦੇਣਾ, ਹਾਂ। ਐਵੇਂ ਤੂੰ ਦੁਕਾਨਦਾਰ ਦੇ ਅੱਗੇ ਜਾ ਕੇ ਹੱਥ। ਮੈਂ ਤੇਰੇ ਅੱਗੇ ਹੱਥ ਜੋੜਨਾ ਕਿ ਤੂੰ ਜਾਨ ਮੇਰੀ ਛੱਡ ਦੇ। ਆਵੇ ਭਰਾਵਾ, ਬੜਾ ਤੇਰਾ ਜੱਜ ਦੇ ਥੋੜੇ ਵਰਗਾ ਮੂੰਹ ਚੱਲ ਚੱਲੀ। ਤੁਰ ਜਾ, ਅੱਲਾ ਦਾ ਨਾਂ ਹੀ ਸਵੈਟਰ ਬਣਾਉਣ ਵਾਲੀਆਂ ਸੂਈਆਂ ਹੁੰਦੀਆਂ ਨੇ, ਚਲੀ ਜਾ ਤੋ। ਮੈਂ ਤੇਰੇ ਅੱਗੇ ਹੱਥ ਜੋੜਨੀ ਆ, ਤੇਰੀ ਮਿਹਰਬਾਨੀ ਏ। ਬਾਂਦਰਾ ਦਾ ਮੁਫਤ ਮੁਜਰਾ ਵੇਖਣ ਵਾਲਿਆ, ਚੱਲ ਮੇਰੇ। ਤੂੰ ਮੇਰੇ ਹੱਥ ਵੇਖ ਲੈ, ਤੇਰੀ ਬੜੀ ਮਿਹਰਬਾਨੀ ਹੈ। ਚਲਾ ਚਲੀ ਜਾ ਤੋ, ਚਲੀ ਜਾ। ਮੇਰੀ ਤੇਰੀ ਗੱਲ ਹੋਈ ਆ 6000 ਰੁਪਏ ਚ, ਮੈਂ ਤੈਨੂੰ ਨਾਲ ਲੈ ਕੇ ਜਾਣਾ ਵਾ। ਇੱਧਰ ਮੈਂ ਪੇਚ ਨਹੀਂ ਪੈਣਾ। ਤੂੰ ਗੱਲ ਹੋਈ ਹੈ ਕੋ, ਮੈਂ ਦਵਾ ਤੇ ਨਾ ਤੇਰੇ ਕੋਲ ਲਿਆ। ਉਹ ਭੈਣ ਦਾ ਜੇਸ ਨਹੀਂ ਇਕੱਠਾ ਉਹ ਕਰਨਾ ਤੇ ਕਰ ਜਾ ਕੇ, ਮੇਰੇ ਜ਼ਿੰਮੇਵਾਰੀ ਤੇਰੀ ਭੈਣ ਦਾ ਜੇਤ ਇਕੱਠਾ ਕਰਨਾ। ਤੇ ਤੂੰ ਮੰਗ ਕੇ ਮੈਨੂੰ ਪੈਸੇ ਦੇਂਗਾ ਤੇ ਮੈਂ ਜੇਸ ਇਕੱਠਾ ਕਰੂੰ। ਉਹ ਜਾਓ ਆਪੇ ਜਾ ਕੇ ਮੰਗੋ ਯਾਰ, ਮੇਰੇ ਦਿਮਾਗ ਨਾ ਖਾਓ। ਦੇਖ ਲੈ, ਤੇਰੀ ਮੇਰੀ ਗੱਲ ਹੋਈ ਆ। ਹੁਣ ਤੇਰੀ- ਮੁਕਰਨ ਡਿਆ, ਮੁਸਲਮਾਨ ਹੋ ਕੇ ਉਹ ਵੀ ਰੋਜ਼ੇ ਦੇ ਮਹੀਨੇ ਚ ਤੂੰ ਮੁਕਰਨ ਡਿਆ ਵਾ ਆਪਣੀ ਗੱਲ ਤੋਂ। ਚਲੀ ਜਾ, ਇੱਧਰ ਜਾ, ਝੂਠੀ ਕਿਤਾਬ ਵਰਗਾ ਤੇਰਾ ਮੂੰਹ ਹੈ, ਚਲੀ ਜਾ ਇੱਥੋਂ। ਝੂਠੀ ਕਿਤਾਬ ਵਰਗਾ ਮੂੰਹ ਹੈ, ਚਲੀ ਜਾ। ਚਲੀ ਜਾ। ਪੜਾਈ ਕਰਨ ਵਾਲਾ ਹੁੰਦਾ ਵਾ ਸੂਆ, ਨਿਕਲ ਜਾ ਇੱਥੋਂ। ਪੜਾਈ ਕਰਨ ਵਾਲਾ ਹੁੰਦਾ ਵਾ ਸੂਆ, ਸੁਨਿਆਰਿਆਂ ਦਾ ਦੀਵਾ ਹੁੰਦਾ, ਚਲਾ ਜਾ ਇੱਥੋਂ। ਸੁਨਿਆਰਿਆਂ ਦਾ ਦੀਵਾ ਹੁੰਦਾ, ਫੂ ਚਲੀ ਜਾ। ਚਲੀ ਜਾ ਤੂੰ, ਮੈਂ ਤੈਨੂੰ ਕਹਿੰਦੇ ਆ, ਮੇਰਾ ਦਿਮਾਗ ਨਾ ਖਾਈ, ਹੁਣ ਨਾ ਬੋਲੇਂਗੇ। ਦਿਮਾਗ ਨਾ ਖਾਈ ਮੇਰਾ ਹੁਣ। ਅੱਗੋਂ ਬੋਲੀ ਜਾਂਦੀ, ਤੈਨੂੰ ਤਮੀਜ਼ ਨਹੀਂ ਹੈਗੀ। ਅੱਗੋਂ ਬੋਲੀ ਜਾਂਦੀ ਹੈ, ਤੈਨੂੰ ਤਮੀਜ਼ ਨਹੀਂ ਹੈਗੀ। ਮੇਰੇ ਕੋਲ ਨਾ ਚਪੇੜ ਮਾਰ ਦੇਣੀ ਮੈਂ ਤੈਨੂੰ। ਮੇਰੇ ਕੋ ਨਾ ਚਪੇੜ ਮਾਰ ਦੇਣੀ ਮੈਂ ਤੈਨੂੰ। ਉਹ ਜਾ ਮੇਰੇ ਮਗਰੋਂ ਲੈ ਜਾ। ਜਾ ਮੇਰੇ ਮਗਰੋਂ ਲੈ ਜਾ। ਬਈ ਆ ਤੂੰ ਬਹੁਤ ਹੀ ਕੋਈ ਨਿਛਾ, ਵੇ ਹੈ ਤੂੰ ਵੀ ਬਹੁਤ ਹੀ ਕੋਈ ਨੇਛਾ। ਯਾਨੀ ਕਿ ਜੋ ਮੈਂ ਕਹਣਾ ਉਹ ਤੂੰ ਲਗਾਣਾ। ਯਾਨੀ ਕਿ ਜੋ ਮੈਂ ਕਹਿਣਾ ਉਹੀ ਤੂੰ ਕਹਿਣਾ। ਮੈਂ ਤਾਂ ਬੜਾ ਚਵਰ ਆ। ਇਹੋ ਹੀ ਪਤਾ ਕਰਨਾ ਸੀ। ਚਲੀ ਜਾ।